ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਉੱਤੇ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਗਸਤ ਦੀ 17 ਤਰੀਕ ਆ, ਦਿਨ ਸੋਮਵਾਰ ਆ ਤੇ ਸ਼ਾਮ ਦਾ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕਾਂਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਪੀਰ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਰਾਜਕਰਮਵੀਰ ਸਿੰਘ ਜੀ, ਅੱਜ ਆਪਾਂ ਡਿਟੇਲ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇੱਕ ਟਾਊਨ ਹੈਗਾ ਲਿਵਿੰਗਸਟਨ, ਜਿੱਥੇ ਫੋਸਟਰ ਫਾਰਮਸ ਆ, ਕੁੱਕੜਾਂ ਦੀ ਫੈਕਟਰੀ ਹੈਗੀ ਆ। ਸਭ ਤੋਂ ਜ਼ਿਆਦਾ ਕਹਿੰਦੇ ਕੈਲੀਫੋਰਨੀਆ ਨਹੀਂ, ਮੇ ਵੀ ਪੂਰੇ USA ਦੇ ਵਿੱਚ ਜੇ ਰੇਸ਼ੋ ਵਾਈਜ਼ ਦੇਖਿਆ ਜਾਵੇ ਕਰੋਨਾ ਵਾਇਰਸ ਦੇ ਕੇਸ ਉੱਥੇ ਆਏ ਹੈਗੇ ਆ ਪਰ ਪਰਸਨ ਦੇ ਹਿਸਾਬ ਨਾਲ। ਸੋ ਉਹ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਉਹ ਤੋਂ ਪਹਿਲਾਂ ਕੁਛ ਕੁ ਹੋਰ ਖਬਰਾਂ ਜੇ ਸਾਂਝੀਆਂ ਕਰਦੇ ਜਾਈਏ। ਹੀਟ ਨੂੰ ਲੈ ਕੇ ਜਿਹੜੀ USA ਦੇ ਵਿੱਚ ਖਾਸ ਕਰਕੇ ਵੈਸਟਰਨ USA ਦੇ ਵਿੱਚ ਬਹੁਤ ਹਾਹਾਕਾਰ ਮਚੀ ਹੋਈ ਆ। ਡੈਥ ਵੈਲੀ ਦੇ ਵਿੱਚ 130 ਡਿਗਰੀ ਟੈਂਪਰੇਚਰ ਅੱਜ ਪਹੁੰਚ ਗਿਆ, ਜੋ ਕਿ ਕਹਿੰਦੇ 1914 ਤੋਂ ਬਾਅਦ ਜਿਹੜਾ ਇੰਨਾ ਪਹੁੰਚਿਆ ਹੈਗਾ। ਜੀ ਬਿਲਕੁਲ, ਇੰਨਾ ਕਹਿੰਦੇ ਵਿਸ਼ਵ ਦੇ ਵਿੱਚ ਵੀ ਸ਼ਾਇਦ ਕਈ ਥਾਵਾਂ ਦੇ ਉੱਤੇ ਨਹੀਂ ਇੰਨਾ ਜਿਹੜਾ ਹੋਣਾ। ਅਮਰੀਕਾ ਦੇ ਵਿੱਚ ਤਾਂ ਇਹ ਰਿਕਾਰਡ ਤੋਂ ਟੈਂਪਰੇਚਰ 56 ਡਿਗਰੀ ਸੈਲਸੀਅਸ ਅਤੇ ਜਾਂ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਇੰਨੇ ਡਿਗਰੀ ਜਿਹੜਾ ਫਾਰਨਹਾਈਟ ਆ ਉਹ ਬਣਿਆ ਆ। ਸੋ ਕਾਫੀ ਜ਼ਿਆਦਾ ਗਰਮੈਸ਼ ਆ। ਅਜੇ ਵੀ ਬਹੁਤ ਸਾਰੀਆਂ ਜਿਹੜੀਆਂ ਅੱਗਾਂ ਆ ਉਹ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਉਹ ਚੱਲ ਰਹੀਆਂ ਨੇ ਅਤੇ ਆਪਾਂ ਅੱਜ ਦੇਖ ਰਹੇ ਹਾਂ ਵੀ ਬੇ ਏਰੀਏ ਦੇ ਵਿੱਚ ਤਾਂ ਧੂਏਂ ਦੇ ਹੀ ਬੱਦਲ ਅੱਜ ਸਾਰਾ ਦਿਨ ਜਿਹੜੇ ਆ ਉਹ ਛਾਏ ਰਹੇ ਨੇ। ਮਾਰਸ਼ ਜਿਹੜੀ ਫਾਇਰ ਹੈਗੀ ਆ ਉਹ ਅਜੇ ਵੀ ਜਿਹੜੀ ਆ ਹਰਜੋਤ ਸਿੰਘ ਜੀ ਚੱਲ ਰਹੀ ਹੈਗੀ ਆ ਅਤੇ ਅਜੇ ਵੀ ਕੰਟੇਨਮੈਂਟ ਅਜੇ ਕੋਈ ਅਪਡੇਟ ਜਿਹੜਾ ਉਹ ਨਹੀਂ ਹੈਗਾ। 1775 ਏਕੜ ਜਿਹੜੇ ਦੱਸੇ ਜਾਂਦੇ ਆ ਵੀ ਇਹ ਜਿਹੜੀ ਇੱਥੇ ਲੱਗੀ ਹੋਈ ਆ ਉਸ ਦੇ ਵਿੱਚ ਅਜੇ ਵੀ ਚੱਲ ਰਹੀ ਹੈਗੀ ਆ। ਅੱਜ ਉੱਦਾਂ ਹਰਜੋਤ ਸਿੰਘ ਜੀ ਦੋ ਏਰੀਏ ਦੇ ਵਿੱਚ ਭੁਚਾਲ ਵੀ ਦੇ ਛੋਟੇ ਛੋਟੇ ਜਿਹੜੇ ਝਟਕੇ ਆ ਮਿਲਪੀਟਸ ਜਿਹੜਾ ਰੈਜ਼ਰਵਾਇਰ ਹੈਗਾ ਉੱਥੇ ਕੈਲਵਰਸ ਰੈਜ਼ਰਵਾਇਰ ਉਸ ਦੇ ਨਜ਼ਦੀਕ ਜਿਹੜੇ ਆ ਜਿੱਥੇ ਧੁਰਾ ਸੀਗਾ ਉੱਥੇ ਉਹ ਆਏ ਨੇ 2.9 ਅਤੇ 3.3 ਤੀਬਰਤਾ ਦੇ, ਜਿਸ ਦੇ ਝਟਕੇ ਜਿਹੜੇ ਇੱਥੇ ਅਸੀਂ ਸਟੂਡੀਓ ਦੇ ਵਿੱਚ ਵੀ ਮਹਿਸੂਸ ਕੀਤੇ ਸੀਗੇ ਅਤੇ ਕਈ ਥਾਵਾਂ ਦੇ ਉੱਤੇ ਜਿਹੜੀ ਬਿਜਲੀ ਵੀ ਜਿਹੜੀ ਆ ਉਹ ਗੁੱਲ ਰਹੀ ਆ ਐਕਸੈਸਿਵ ਹੀਟ ਦੇ ਚੱਲਦਿਆਂ। ਅੱਜ ਇਸ ਦੇ ਉੱਤੇ ਜਿਹੜੇ ਕੈਲੀਫੋਰਨੀਆ ਦਾ ਗਵਰਨਰ ਆ ਗੈਵਿਨ ਨਿਊਸਮ ਉਹਨੇ ਕਿਹਾ ਵੀ ਅਸੀਂ ਇਸ ਦੀ ਤਹਿ ਤੱਕ ਜਾਵਾਂਗੇ ਵੀ ਕਿਉਂ ਇਸ ਤੋਂ ਪਹਿਲਾਂ ਜਿਹੜਾ ਆ ਇਹਨਾਂ ਦੀ ਤਿਆਰੀ ਨਹੀਂ ਸੀਗੀ। ਜਾਂਚ ਜਿਹੜੀ ਉਹ ਕਹਿੰਦੇ ਉਹ ਕੀਤੀ ਜਾਊਗੀ ਅਤੇ ਕਿਉਂ ਇਹਨਾਂ ਲੋਕਾਂ ਨੂੰ ਪਹਿਲਾਂ ਜਿਹੜਾ ਸਮੇਂ ਸਿਰ ਜਿਹੜਾ ਆ ਉਹ ਨਹੀਂ ਦੱਸਿਆ ਗਿਆ। ਇਸ ਦੇ ਬਾਰੇ ਵੀ ਕਹਿੰਦੇ ਆ ਜਾਂਚ ਆ ਉਹ ਹੁਣ ਹੋਵੇਗੀ। ਸੋ ਇਸ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਕਹਿ ਲਓ ਵੀ ਇਹਨਾਂ ਨੇ ਵੀ ਹੁਣ ਆਪਣੀ ਕਮਰ ਜਿਹੜੀ ਇੱਕ ਹਿਸਾਬ ਦੇ ਨਾਲ ਕੱਸੀ ਆ। ਹੁਣ ਕਿਸੇ ਨਾ ਕਿਸੇ ਨੂੰ ਤਾਂ ਉਹਦੇ ਉੱਤੇ ਹੁਣ ਦੇਖਣਾ ਆ ਵੀ ਕਿਹਦੇ ਕਰਕੇ ਸਾਰਾ ਕੁਝ ਜਿਹੜਾ ਹੋਇਆ ਵੀ ਗ੍ਰਿਡ ਜਿਹੜਾ ਇੰਨਾ ਭਾਰ ਝੱਲਣ ਦੇ ਲਈ ਕਾਮਯਾਬ ਜਿਹੜੀ ਉਹ ਕਿਉਂ ਨਹੀਂ ਰਹੀ। ਜੀ, ਅਗਲੀ ਖਬਰ USPSC ਨੂੰ ਲੈ ਕੇ ਹੈਗੀ। ਯੂਨਾਈਟਿਡ ਸਟੇਟਸ ਜਿਹੜਾ ਪੋਸਟਲ ਸਰਵਿਸ ਆ ਉਸ ਨੂੰ ਸਟਿਮੂਲਸ ਪੈਕੇਜ ਦੀ ਬਹੁਤ ਇਮੀਡੀਏਟ ਜ਼ਰੂਰਤ ਹੈਗੀ। ਆਪਾਂ ਦੇਖਿਆ ਹੀ ਆ ਵੀ ਦੋਨਾਂ ਪਾਰਟੀਆਂ ਦੇ ਵਿੱਚ ਕਸ਼ਮਕਸ਼ ਚੱਲ ਰਹੀ ਆ ਪਰ ਉਹਦਾ ਅਸਰ ਆਮ ਲੋਕਾਂ 'ਤੇ ਬਹੁਤ ਪੈਣਾ ਆ। ਜਦੋਂ ਵੀ ਸਟਿਮੂਲਸ ਚੈੱਕ ਦੀ ਗੱਲ ਹੁੰਦੀ ਆ ਅਤੇ ਪੋਲੀਟੀਸ਼ੀਅਨ ਕਹਿ ਦਿੰਦੇ ਇਟ ਵਿਲ ਬੀ ਇਨ ਦਾ ਮੇਲ ਸ਼ਾਰਟਲੀ ਇਨਕਲੂਡਿੰਗ ਪ੍ਰੈਜ਼ੀਡੈਂਟ ਡੋਨਲਡ ਟਰੰਪ। ਸੋ ਉਹ ਕਹਿੰਦੇ ਵੀ ਸ਼ਾਰਟਲੀ ਇਹ ਪਤਾ ਨਹੀਂ ਹੁਣ ਕਿੰਨੇ ਮਹੀਨੇ ਲੱਗ ਸਕਦੇ ਆ। ਜੇ ਉਹਨਾਂ ਨੂੰ ਪੈਸੇ ਨਾ ਮਿਲੇ ਅਤੇ ਉਹਨਾਂ ਦੇ ਕੱਟ ਹੋਊਗਾ ਅਤੇ ਲੋਕਾਂ ਨੂੰ ਜਿਹੜੀਆਂ ਲੈਟਰ ਮੇਲ 'ਚ ਆਉਣੇ ਆ ਉਹਨਾਂ ਨੂੰ ਬਹੁਤ ਟਾਈਮ ਲੱਗ ਸਕਦਾ ਆ। ਜੀ, ਪੂਰਾ ਕਹਿ ਲਓ ਵੀ ਅਸਤ ਵਿਵਸਥ ਜਿਹੜਾ ਹੋ ਜਾਊਗਾ। IRS ਵਾਲੇ ਵੀ ਉਹਨੂੰ ਵਰਤਦੇ ਆ। ਕਿੰਨੇ ਡਿਪਾਰਟਮੈਂਟ ਆ ਉਹ ਜਿਹੜੀਆਂ ਸਰਕਾਰੀ ਆ ਉਹ ਇਸਨਾਂ ਦੀ ਹੀ ਸੇਵਾਵਾਂ ਲੈਂਦੇ ਆ ਅਤੇ ਉਸ ਨੂੰ ਲੈ ਕੇ ਇਸ ਦੇ ਉੱਤੇ ਅੱਜ ਜਿਹੜੇ ਹਾਊਸ ਦੇ ਮਾਈਨੋਰਟੀ ਜਿਹੜੇ ਹੈਗੇ ਨੇ ਲੀਡਰ ਮੈਕਾਰਥੀ ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਆਖਿਆ ਸੀ ਕਹਿੰਦੇ ਵੀ ਡੈਮੋਕ੍ਰੇਟਸ ਇਹ ਕੌਨਸਪੀਰੇਸੀ ਥਿਊਰੀ ਇਹਨਾਂ ਦੀ ਹੈਗੀ USPS ਨੂੰ
ਜਿਹੜਾ ਆ ਉਹ ਕੁਝ ਵੀ ਨਹੀਂ ਹੋਇਆ। ਇਹ ਜਾਣਬੁੱਝ ਕੇ ਕਹਿੰਦੇ ਆ ਉਹ ਝੂਠ ਬੋਲ ਰਹੇ ਆ। ਉਧਰ USPS ਨੇ ਕੁਝ ਦਿਨ ਪਹਿਲਾਂ ਹੀ ਇਹ ਆਲਰੇਡੀ ਇਸ ਦੇ ਉੱਤੇ ਗੱਲ ਦੇ ਉੱਤੇ ਉਹਨਾਂ ਨੇ ਆਪਣੇ ਵੱਲੋਂ ਮੋਹਰ ਲਾਈ ਆ। ਕਹਿੰਦੇ ਵੀ ਜੇ ਸਾਨੂੰ ਸਮੇਂ ਸਿਰ ਫੰਡਿੰਗ ਨਹੀਂ ਮਿਲੀ ਤਾਂ 46 ਸੂਬਿਆਂ ਦੇ ਵਿੱਚ 46 ਸਟੇਟਸ ਦੇ ਵਿੱਚ ਬੈਲਟਸ ਜਾਂ ਸਮੇਂ ਸਿਰ ਨਹੀਂ ਪਹੁੰਚ ਸਕਣਗੇ ਤੇ ਜਾਂ ਜਿਹੜੇ ਪਹੁੰਚਣ ਦੇ ਵਿੱਚ ਜਿਹੜੀ ਉਹਨਾਂ ਦੀ ਉਹ ਦੇਰੀ ਉਹ ਹੋ ਸਕਦੀ ਆ। ਸੋ ਆਈ ਡੋਂਟ ਨੋ ਹੁਣ ਜਿਹੜੇ ਇਹ ਗੱਲਾਂ ਇਸ ਦੇ ਵਿੱਚ ਕੌਣ ਸੱਚ ਬੋਲ ਰਿਹਾ ਕੌਣ ਝੂਠ ਬੋਲ ਰਿਹਾ ਆ, ਪਰ ਇਹ ਇਸ ਟਾਈਮ ਬਿਲਕੁਲ ਭਖ ਦਾ ਮਸਲਾ ਜਿਹੜਾ ਅਮਰੀਕਾ ਦੇ ਵਿੱਚ ਬਣ ਚੁੱਕਾ ਆ ਦੋਨੋਂ ਪਾਰਟੀਆਂ ਦੇ ਦਰਮਿਆਨ। ਉਧਰ ਅੱਜ ਜਿਹੜਾ ਹਰਜੋਤ ਸਿੰਘ ਜੀ ਜੇ ਥੋੜ੍ਹੀਆਂ ਜਿਹੀਆਂ ਪੋਲੀਟਿਕਸ ਦੇ ਉੱਤੇ ਚਰਚਾ ਕਰਦੇ ਜਾਈਏ ਤਾਂ ਅੱਜ ਉਹਨਾਂ ਦੀ ਕਨਵੈਨਸ਼ਨ ਜਿਹੜੀ ਡੈਮੋਕ੍ਰੇਟ ਨੈਸ਼ਨਲ ਪਾਰਟੀ ਦੀ ਕਨਵੈਨਸ਼ਨ ਜਿਹੜੀ ਉਹ ਚਾਲੂ ਹੋਣ ਜਾ ਰਹੀ ਆ। ਉਸ ਦੇ ਵਿੱਚ ਕੁਝ ਕੁ ਰਿਪਬਲਿਕਨਸ ਵੀ ਕਹਿੰਦੇ ਆ ਉਹ ਆਉਣ ਜਾ ਰਹੇ, ਜਿਨ੍ਹਾਂ ਵਿੱਚ ਜਿੱਦਾਂ ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀ ਜੌਨ ਕੈਸਿਕ, ਜਿਹੜੇ ਕਿ ਇੱਕ ਟਾਈਮ ਦੇ ਉੱਤੇ ਪਿਛਲੇ ਜਿਹੜੀਆਂ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ 'ਚ ਆਪਣਾ ਵੀ ਉਹਨਾਂ ਨੇ ਜਿਹੜਾ ਭੁਲੇਖਾ ਉਹ ਅਜਮਾਇਆ ਸੀਗਾ। ਅਤੇ ਉਹ ਕਹਿੰਦੇ ਵੀ ਜਿਹੜੇ ਕੁਝ ਕੁ ਰਿਪਬਲਿਕਨ ਜਿਹੜੇ ਇਹਨਾਂ ਦੀ ਕਨਵੈਨਸ਼ਨ ਦੇ ਵਿੱਚ ਬੋਲਣਗੇ ਉਹ ਕਹਿ ਰਹੇ ਆ ਵੀ ਸਾਡੇ ਲਈ ਕੰਟਰੀ ਜਿਹੜੀ ਆ ਪਾਰਟੀ ਦੇ ਨਾਲੋਂ ਉੱਤੇ ਆ, ਇਸ ਲਈ ਇਹ ਚੀਜ਼ ਕਹਿ ਰਹੇ ਆ। ਉਧਰ ਸਾਬਕਾ ਇੱਕ ਚੀਫ ਆਫ ਸਟਾਫ ਜਿਹੜੇ ਵਾਈਟ ਹਾਊਸ ਦੇ ਉਹਨਾਂ ਨੇ ਵੀ ਜੋ ਬਾਈਡਨ ਨੂੰ ਕਹਿੰਦੇ ਅੰਡੋਰਸ ਕਰ ਦਿੱਤਾ ਹੈਗਾ ਆ। ਸੋ ਰਾਸ਼ਟਰਪਤੀ ਟਰੰਪ ਦੇ ਲਈ ਕਾਫੀ ਵੱਡੀਆਂ ਜਿਹੜੀਆਂ ਰੀਇਲੈਕਸ਼ਨ ਦੇ ਲਈ ਇਹ ਚੁਣੌਤੀਆਂ ਉਹ ਸਾਹਮਣੇ ਜ਼ਰੂਰ ਪੈ ਗਈਆਂ ਨੇ ਜੀ। ਅਗਲੀ ਖਬਰ ਅਨਪਲਾਇਮੈਂਟ ਨੂੰ ਲੈ ਕੇ, ਜਿਸ ਤਰ੍ਹਾਂ ਮੈਂ ਸਵੇਰੇ ਵੀ ਦੱਸਿਆ ਸੀ, ਉਸ ਨੂੰ ਲੈ ਕੇ ਜਿਹੜਾ ਐਕਸਟਰਾ ਚੈੱਕ ਅਨਪਲਾਇਡ ਲੋਕਾਂ ਨੂੰ ਆਉਣਾ ਸੀ, ਜਿਸ ਤਰ੍ਹਾਂ $600 ਤੁਹਾਨੂੰ ਆ ਰਿਹਾ ਸੀ, ਜੁਲਾਈ 31 ਉਹਦੀ ਲਾਸਟ ਡੇਟ ਸੀ। ਉਸ ਤੋਂ ਬਾਅਦ ਕੋਈ ਵੀ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਪਾਰਟੀ ਰਿਪਬਲਿਕਨ ਅਤੇ ਜਿਹੜੇ ਡੈਮੋਕ੍ਰੇਟ ਉਹਨਾਂ 'ਚ ਕੋਈ ਸਮਝੌਤਾ ਨਹੀਂ ਹੋ ਸਕਿਆ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਜਾਰੀ ਕੀਤਾ ਸੀ, ਜਿਹਦੇ ਮੁਤਾਬਕ ਕਹਿੰਦੇ ਸੀ ਵੀ $400 ਤੱਕ ਮਿਲ ਸਕਦਾ ਹੈਗਾ ਲੋਕਾਂ ਨੂੰ, ਬਸ਼ਰਤੇ ਕਿ 25% ਜਿਹੜਾ $100 ਉਹ ਲੋਕਲ ਸਟੇਟਾਂ ਜਿਹੜੀਆਂ ਆ ਉਸ ਵਿੱਚ ਪੈਸੇ ਪਾਉਣ। ਹੁਣ ਕਹਿੰਦੇ ਵੀ ਇਹ ਆ ਰਿਹਾ ਵੀ ਸਟੇਟਾਂ ਤਾਂ ਪ੍ਰਪੇਅਰ ਹੀ ਨਹੀਂ ਹੈਗੀਆਂ, ਪਤਾ ਨਹੀਂ ਕਿੰਨੇ ਮਹੀਨੇ ਉਹਨਾਂ ਨੂੰ ਲੱਗ ਸਕਦੇ ਆ। ਸੋ ਇਹਦੀਆਂ ਉਦਾਹਰਨਾਂ ਜਿਹੜੀਆਂ ਪਹਿਲਾਂ ਵੀ ਆਈਆਂ ਸੀ, ਆਪਾਂ ਦੇਖਿਆ ਜਦੋਂ ਪਹਿਲਾਂ ਹੀ ਅਨਪਲਾਇਮੈਂਟ ਦੇ ਲਈ ਲੋਕਾਂ ਨੇ ਫਾਈਲ ਕਰਨਾ ਸ਼ੁਰੂ ਕੀਤਾ ਸੀ, ਖਾਸ ਕਰਕੇ ਸਾਡੀ ਸਟੇਟ ਜਿਹੜੀ ਕੈਲੀਫੋਰਨੀਆ ਆ, ਉਹਨਾਂ ਦਾ ਜਿਹੜਾ ਸਿਸਟਮ ਸੀਗਾ ਉਹ ਬਹੁਤ ਹੀ ਜਿਹੜਾ ਆਊਟਡੇਟਡ ਸੀ। ਸੋ ਹੁਣ ਜਿਹੜਾ ਐਕਸਟਰਾ $400 ਆਉਣਾ, ਉਹ 'ਚ $300 ਫੈਡਰਲ ਗਵਰਨਮੈਂਟ ਨੇ ਦੇਣਾ ਆ। ਉਹਨਾਂ ਨੇ ਵੀ ਜਿਹੜਾ ਇਹ ਮਨੀ ਹੈਗਾ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਤੋਂ ਪੁੱਲ ਕੀਤਾ ਅਤੇ $100 ਜਿਹੜਾ ਸਟੇਟ ਨੇ ਦੇਣਾ, ਅਤੇ ਉਹ ਕਹਿੰਦੇ ਵੀ ਉਹਨਾਂ ਨੇ ਸੌਫਟਵੇਅਰ ਹੀ ਨਹੀਂ ਹਜੇ ਉਸ ਹਿਸਾਬ ਨਾਲ ਸੈਟਅਪ ਕੀਤਾ। ਸੋ ਜਿਹੜੇ ਲੋਕ ਅਨਪਲਾਇਡ ਹੈਗੇ ਆ, ਜਿਨ੍ਹਾਂ ਨੂੰ ਅਨਪਲਾਇਮੈਂਟ ਆ ਰਹੀ ਆ, ਸੋ ਉਹ ਹੁਣ ਜ਼ਰਾ ਧਿਆਨ ਨਾਲ ਹੀ ਸੋਚੋ ਵੀ ਜਿਹੜੇ ਤੁਹਾਨੂੰ ਐਕਸਟਰਾ ਪੈਸੇ ਆਉਣੇ ਸੀ ਉਹ ਹਜੇ ਮਹੀਨਿਆਂ ਤੱਕ ਜਿਹੜਾ ਉਹਦਾ ਟਾਈਮ ਲੱਗ ਸਕਦਾ ਹੈਗਾ ਜੀ। ਇੱਕ CNBC ਦੀ ਖਬਰ ਦੇ ਮੁਤਾਬਕ ਉਹਨਾਂ ਦਾ ਇਹ ਦਾਵਾ ਕਹਿੰਦੇ ਵੀ ਜਿਹੜਾ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਅਨਇੰਪਲੋਇਮੈਂਟ ਦਾ ਜਿਹੜਾ ਬੂਸਟ ਮਿਲ ਰਿਹਾ ਹੈ $300 ਦਾ ਫੈਡਰਲ ਦੇ ਵੱਲੋਂ, ਉਹ ਮਹਿਜ 3 ਹਫ਼ਤਿਆਂ ਦੇ ਲਈ ਜਿਹੜਾ ਉਹ ਹੈਗਾ ਆ। ਉਧਰ ਸਾਊਥ ਡਕੋਟਾ ਕਹਿੰਦੇ ਪਹਿਲਾ ਸੂਬਾ ਬਣਿਆ ਹੈ ਜਿਨ੍ਹਾਂ ਨੇ ਫੈਡਰਲ ਸਰਕਾਰ ਦੇ ਦੁਆਰਾ ਇਹ ਅਨਇੰਪਲੋਇਮੈਂਟ ਬੈਨੀਫਿਟ ਆ ਉਸ ਨੂੰ ਠੁਕਰਾ ਦਿੱਤਾ ਆ। ਅਤੇ ਉਧਰ ਯੂਟਾ ਕਹਿੰਦੇ ਆ ਵੀ ਉਹਨਾਂ ਨੂੰ ਫੈਡਰਲ ਅਪਰੂਵਲ ਜਿਹੜੀ ਆ ਇਹ $300 ਐਕਸਟਰਾ ਵੀਕਲੀ ਅਨਇੰਪਲੋਇਮੈਂਟ ਬੈਨੀਫਿਟ ਦੇ ਲਈ ਉਹ ਮਿਲ ਚੁੱਕੀ ਹੋਈ ਆ। ਸੋ ਮਿਕਸਡ ਸਿਗਨਲਸ ਜਿਹੜੇ ਹਰਜੋਤ ਸਿੰਘ ਜੀ ਮੁਲਕ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਇਸ ਟਾਈਮ ਮਿਲ ਰਹੇ ਆ, ਅਤੇ ਕਹਿੰਦੇ ਵੀ ਇਹ ਜਿਹੜੇ ਫੈਡਰਲ ਇਸ ਵਾਰ ਅਸਿਸਟੈਂਸ ਮਿਲਣੀ ਆ ਇਹ ਫੀਮਾ ਦੇ ਤਹਿਤ ਜਿਹੜੀ ਆ ਉਹ ਮਿਲਣ ਜਾ ਰਹੀ ਆ। ਯੂਟਾ ਨੇ ਇਹਨਾਂ ਨੇ ਜਿਹੜੀ ਐਪਲੀਕੇਸ਼ਨ ਲਾਸਟ ਵੇਜਿਸ ਅਸਿਸਟੈਂਸ ਫੰਡਿੰਗ ਦੇ ਤਹਿਤ ਫੀਮਾ ਨੂੰ ਜਿਹੜੀ ਡਿਜ਼ਾਸਟਰ ਰਿਲੀਫ ਫੰਡ ਦੇ ਤਹਿਤ ਪਾਈ ਸੀ, ਜਿਸ ਦੇ ਤਹਿਤ ਇਹਨਾਂ ਨੂੰ $300 ਪ੍ਰਤੀ ਵੀਕ ਜਿਹੜੀ ਅਨਇੰਪਲੋਇਮੈਂਟ ਜਿਹੜੀ ਆ ਉਹ ਮਿਲਣ ਜਾ ਰਹੀ ਆ। ਅਤੇ ਕਹਿੰਦੇ ਵੀ 8 ਅਗਸਤ ਦੇ ਜਿਹੜੇ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਕਹਿੰਦੇ ਵੀ $44 ਬਿਲੀਅਨ ਜਿਹੜਾ ਆ ਫੀਮਾ ਦੇ ਦੁਆਰਾ ਇਸ ਕਾਰਜ ਦੇ ਲਈ ਕੁੱਲ ਜਿਹੜਾ ਉਹ ਵਰਤਿਆ ਜਾ ਸਕਦਾ ਹੈ ਐਮਰਜੈਂਸੀ ਅਨਇੰਪਲੋਇਮੈਂਟ ਬੈਨੀਫਿਟਸ ਦੇ ਲਈ ਜੀ। ਅਗਲੀ ਗੱਲ ਇਕੋਨਮੀ ਦੀ ਕਰਦੇ ਜਾਈਏ ਤਾਂ ਇਕੋਨਮੀ ਬਹੁਤ ਹੀ USA ਦੇ ਵਿੱਚ ਬੈਡ ਜਾ ਰਹੀ ਹੈਗੀ ਆ, ਅਤੇ ਆਲ ਓਵਰ ਵਰਲਡ ਦੇ ਵਿੱਚ ਵੀ ਯਮ ਬ੍ਰਾਂਡਸ ਅਤੇ NPC ਇੰਟਰਨੈਸ਼ਨਲ ਇਨਕਾਰਪੋਰੇਸ਼ਨ, ਇਹ ਰੈਸਟੋਰੈਂਟ ਦੀ ਜਿਹੜੀ ਵੱਡੀ ਚੇਨ ਆ ਜਿਹੜੇ ਪੀਜ਼ਾ ਹਟ ਨੂੰ ਓਨ ਕਰਦੇ ਹੈਗੇ ਆ, ਉਹਨਾਂ ਨੇ ਅਨਾਊਂਸ ਕਰ ਦਿੱਤਾ ਹੈ ਵੀ 1227 ਪੀਜ਼ਾ ਹਟ ਦੀਆਂ ਟੋਟਲ ਲੋਕੇਸ਼ਨ ਹੈਗੀਆਂ, ਜਿਹਦੇ ਵਿੱਚੋਂ ਉਹ 300 ਲੋਕੇਸ਼ਨ ਪੀਜ਼ਾ ਹਟ ਦੇ ਬੰਦ ਕਰਨ ਜਾ ਰਹੇ ਹੈਗੇ ਆ। ਉਹਨਾਂ ਨੇ ਬੈਂਕਰਪਸੀ ਆਲਰੇਡੀ ਜੁਲਾਈ 1 ਨੂੰ ਫਾਈਲ ਕਰ ਦਿੱਤੀ ਹੈਗੀ ਆ। ਸੋ ਇਸ ਕੰਪਨੀ ਦੇ ਕੋਲ 400 ਵਿੰਡੀਜ਼ ਦੀਆਂ ਲੋਕੇਸ਼ਨਾਂ ਸੀਆਂ, ਬਾਕੀ ਪੀਜ਼ਾ ਹਟ ਦੀਆਂ ਸੀਆਂ। ਸੋ ਪੀਜ਼ਾ ਹਟ ਹੁਣ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ ਵੀ ਕਿਹੜੀ
ਸ਼ਹਿਰਾਂ ਦੇ ਵਿੱਚ ਕਿਹੜੀਆਂ ਸਟੇਟਾਂ 'ਚ ਉਹ ਆਪਣੀਆਂ ਲੋਕੇਸ਼ਨਾਂ ਬੰਦ ਕਰਨ ਜਾ ਰਹੇ ਆ। ਜੀ, ਤੇ ਹਰਜੋਤ ਸਿੰਘ ਜੀ, ਅੱਜ ਦੀ ਜਿਹੜੀ ਅਹਿਮ ਖਬਰ ਉਸ ਦੇ ਉੱਤੇ ਜੇ ਆਪਾਂ ਹੁਣ ਝਾਤ ਮਾਰਦੇ ਜਾਈਏ, ਆਪਣੇ ਪੰਜਾਬੀਆਂ ਦੀ ਘਣੀ ਵਸੋਂ ਵਾਲਾ ਜਿਹੜਾ ਉਹ ਸ਼ਹਿਰ ਲਿਵਿੰਗਸਟਨ, ਜਿਹੜਾ ਕਿ ਮਰਸੈਡ ਦੇ ਬਿਲਕੁਲ ਨਾਲ ਆ। ਤੁਸੀਂ ਮੋਡੈਸਟੋ ਸੀਰੀਜ਼ ਤੋਂ ਜਦੋਂ ਜਾਂਦੇ ਹੋ ਫਰੈਜ਼ਨੋ ਵੱਲ ਨੂੰ, ਤਾਂ ਫਿਰ ਇਹ ਸ਼ਹਿਰ ਜਿਹੜਾ ਲਿਵਿੰਗਸਟਨ ਆ ਉਹ ਆਉਂਦਾ ਆ। ਅਤੇ ਇੱਥੇ ਜਿਹੜਾ ਫੋਸਟਰ ਫਾਰਮਸ ਆ ਉਹਨਾਂ ਦਾ ਕਾਫੀ ਵੱਡਾ ਇੱਕ ਪਲਾਂਟ ਹੈਗਾ ਆ, ਅਤੇ ਕਾਫੀ ਜ਼ਿਆਦਾ ਲੋਕ ਜਿਹੜਾ ਕਹਿ ਲਓ ਵੀ ਇਹ ਸ਼ਹਿਰ ਇਸ ਫੋਸਟਰ ਫਾਰਮ ਦੇ ਕਰਕੇ ਹੀ ਵਸਿਆ ਆ, ਅਤੇ ਬਹੁਤ ਸਾਰੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹ ਡਾਇਰੈਕਟਲੀ ਇਨਡਾਇਰੈਕਟਲੀ ਫੋਸਟਰ ਫਾਰਮਸ ਦੇ ਨਾਲ ਜੁੜੇ ਹੋਏ ਨੇ। ਲੇਟੈਸਟ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਹ ਆ ਰਹੀਆਂ ਉਹ ਬਹੁਤੀਆਂ ਚੰਗੀਆਂ ਨਹੀਂ ਹੈਗੀਆਂ। ਕਹਿੰਦੇ ਵੀ ਹੁਣ ਤੱਕ 200 ਤੋਂ ਵੱਧ ਇਨਫੈਕਸ਼ਨਸ ਜਿਹੜੀਆਂ ਆ ਇਸ ਜਿਹੜਾ ਫੋਸਟਰ ਫਾਰਮ ਲਿਵਿੰਗਸਟਨ ਦੇ ਵਿੱਚ ਆ ਉੱਥੇ ਨੋਟ ਕੀਤੀਆਂ ਗਈਆਂ, ਜਿਨ੍ਹਾਂ ਦੇ ਵਿੱਚ 2 ਮੌਤਾਂ ਵੀ ਦੱਸੀਆਂ ਜਾ ਰਹੀਆਂ ਨੇ। ਇਨਫੈਕਟ ਕੁੱਲ 217 ਪਲਾਂਟ ਵਰਕਰ ਕਹਿੰਦੇ ਕਰੋਨਾ ਵਾਇਰਸ ਪੋਜ਼ੀਟਿਵ ਪਾਏ ਗਏ ਆ। ਆਪਾਂ ਜਦੋਂ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦੇ ਪ੍ਰੋਗਰਾਮ ਸ਼ੁਰੂਆਤੀ ਦਿਨਾਂ ਦੇ ਵਿੱਚ ਕਰ ਰਹੇ ਸੀ ਪੈਂਡੈਮਿਕ ਦੇ ਦੌਰਾਨ, ਤੇ ਬਹੁਤ ਸਾਰੇ ਆਪਣੇ ਜਿਹੜੇ ਉੱਥੇ ਕੰਮ ਕਰਨ ਵਾਲਿਆਂ ਨੇ ਕਾਲ ਕਰਕੇ ਇਹ ਦੱਸਿਆ ਸੀਗਾ ਵੀ ਉੱਥੇ ਕੋਈ ਬਹੁਤੀ ਸੁਰੱਖਿਆ ਦਾ ਪ੍ਰਬੰਧ ਨਹੀਂ ਆ, ਸੋਸ਼ਲ ਡਿਸਟੈਂਸਿੰਗ ਵਗੈਰਾ ਜਿਹੜੀ ਉਹ ਨਹੀਂ ਹੈਗੀ। ਉਹਨਾਂ ਨੂੰ ਇਹ ਡਰ ਸੀ। ਬਹੁਤ ਸਾਰੇ ਬਜ਼ੁਰਗ ਜਿਹੜੇ ਉਹ ਕੰਮ 'ਤੇ ਜਿਹੜਾ ਉਹ ਨਹੀਂ ਸੀ ਜਾਣਾ ਚਾਹੁੰਦੇ। ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਵੀ ਲੋਕ ਜਿਹੜੇ ਉਹ ਕਾਲ ਕਰਕੇ ਕਹਿੰਦੇ ਸੀਗੇ। ਪਰ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਇੱਦਾਂ ਲੱਗਦਾ ਹੈ ਵੀ ਅਣਦੇਖੀਆਂ, ਅਤੇ ਇਸ ਦੇ ਉੱਤੇ ਕੋਈ ਐਕਸ਼ਨ ਜਿਹੜਾ ਉਹ ਨਹੀਂ ਬਹੁਤਾ ਲਿਆ ਗਿਆ, ਜਿਸ ਕਰਕੇ ਇਹ ਹੁਣ ਜਿਹੜੀ ਸਥਿਤੀ ਆ ਉੱਥੇ ਬਹੁਤ ਜ਼ਿਆਦਾ ਗੰਭੀਰ ਬਣੀ ਹੋਈ ਆ ਵੀ 217 ਵਰਕਰ ਕੁੱਲ ਫੋਸਟਰ ਫਾਰਮ ਜਿਹੜੇ ਹੈਗੇ ਆ ਲਿਵਿੰਗਸਟਨ ਮਰਸੈਡ ਕਾਊਂਟੀ 'ਚ ਪੈਂਦਾ ਆ, ਵੀ ਇੱਥੇ ਜਿਹੜੇ ਉਹ ਪੋਜ਼ੀਟਿਵ ਪਾਏ ਗਏ ਆ, ਜਿਨ੍ਹਾਂ 'ਚੋਂ ਉਹਦੇ ਕਰਕੇ ਕੰਪਲੀਕੇਸ਼ਨ ਦੇ ਕਰਕੇ 2 ਮੌਤਾਂ ਵੀ ਹੋਈਆਂ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਆਪ ਦੱਸਦੇ ਹਾਂ ਵੀ ਲਿਵਿੰਗਸਟਨ ਟਾਊਨ ਪੰਜਾਬੀਆਂ ਦੀ ਗਿਣਤੀ ਬੜੀ ਵੱਡੀ ਹੈਗੀ ਆ। ਉੱਥੇ ਦੇ ਮੇਅਰ ਵੀ ਆਪਣਾ ਹੀ ਨੌਜਵਾਨ ਗੁਰਪਾਲ ਸਿੰਘ ਸਮਰਾ, ਉਹਨਾਂ ਨੇ ਵੀ ਇਹ ਕਿਹਾ ਵੀ ਮੈਨੂੰ ਵੀ ਕੋਈ ਜਿਹੜੀ ਮਰਸਡ ਕਾਊਂਟੀ ਦੀ ਹੈਲਥ ਡਿਪਾਰਟਮੈਂਟ ਆ ਉਹ ਚੱਜ ਨਾਲ ਕੋਆਪਰੇਟ ਨਹੀਂ ਕਰ ਰਹੇ ਹੈਗੇ। ਇੰਨੀ ਬੁਰੀ ਹਾਲਤ ਆ ਲਿਵਿੰਗਸਟਨ ਸ਼ਹਿਰ ਦੀ, ਕਹਿੰਦੇ ਵੀ USA ਦੇ ਵਿੱਚ ਹੁਣ ਉਹ ਪਹਿਲਾ ਇੱਦਾਂ ਦਾ ਸ਼ਹਿਰ ਬਣ ਜਾ ਰਿਹਾ ਜਿੱਥੇ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਆ। 15,000 ਪਾਪੂਲੇਸ਼ਨ ਆ ਇਸ ਟਾਊਨ ਦੀ, ਅਤੇ 700 ਦੇ ਕਰੀਬ ਬੰਦਾ ਜਿਹੜਾ ਆ ਉਸ ਟਾਊਨ ਦੇ ਵਿੱਚ ਪੋਜ਼ੀਟਿਵ ਆ ਕਰੋਨਾ ਦੇ ਨਾਲ। ਸੋ ਇਹਦਾ ਮਤਲਬ ਇਹ ਬਣਦਾ ਹੈ ਵੀ ਹਰ 20 ਬੰਦਿਆਂ ਦੇ ਪਿੱਛੇ ਇੱਕ ਬੰਦਾ ਕਰੋਨਾ ਦੇ ਨਾਲ ਪੋਜ਼ੀਟਿਵ ਹੈਗਾ ਆ। ਆਪਾਂ ਪਿਛਲੇ ਦਿਨਾਂ 'ਚ ਵੀ ਖਬਰ ਸਾਂਝੀ ਕੀਤੀ ਸੀ ਵੀ ਮੋਡੈਸਟੋ ਏਰੀਏ ਦੇ ਜਿਹੜੇ ਹਸਪਤਾਲ ਆ ਉਹ ਭਰੇ ਪਏ ਹੈਗੇ ਆ ਸਟਾਕਟਨ ਮੋਡੈਸਟੋ ਦੇ ਵਿੱਚ, ਅਤੇ ਉੱਥੇ ਪੰਜਾਬੀ ਡਾਕਟਰਸ ਨੇ ਦੱਸਿਆ ਸੀ ਵੀ ਕਿਸ ਤਰ੍ਹਾਂ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਆ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਜਿਹੜੇ ਐਡਮਿਟ ਕੀਤੇ ਗਏ ਹੈਗੇ ਆ। ਸੋ ਇਹ ਜਿਹੜਾ ਫੋਸਟਰ ਫਾਰਮ, ਜਿਹਨੂੰ ਆਮ ਕਰਕੇ ਆਪਾਂ ਸਾਰੇ ਪੰਜਾਬੀ ਕੁੱਕੜਾਂ ਵਾਲੀ ਫੈਕਟਰੀ ਕਹਿ ਦਿੰਦੇ ਆ, ਇਹਦਾ ਰੌਲਾ ਬਹੁਤ ਪਹਿਲਾਂ ਪੈਣਾ ਸ਼ੁਰੂ ਹੋ ਗਿਆ ਸੀ। ਜਿਹੜੇ ਲੋਕ ਉੱਥੇ ਕੰਮ ਕਰਦੇ ਆ ਮੋਸਟਲੀ ਆਪਣੇ ਜਿਹੜੇ ਹੈਗੇ ਆ ਉਹ ਥੋੜ੍ਹੀ ਜ਼ਿਆਦਾ ਉਮਰ ਵਾਲੇ ਹੀ ਉੱਥੇ ਕੰਮ ਕਰਦੇ ਹੈਗੇ, 40-50 ਸਾਲ ਤੋਂ ਉੱਪਰ ਵਾਲੇ। ਸੋ ਪਹਿਲੀ ਗੱਲ ਤਾਂ ਇਹ ਹੈ ਵੀ ਕਰੋਨਾ ਵਾਇਰਸ ਦਾ ਜ਼ਿਆਦਾ ਅਸਰ 50 ਸਾਲ ਤੋਂ ਉੱਪਰ ਵਾਲੇ ਲੋਕ ਜਿਹੜੇ ਉਹਨਾਂ ਦੇ ਉੱਤੇ ਪੈਂਦਾ, ਜਾਂ ਜਿਨ੍ਹਾਂ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਹੈਲਥ ਇਸ਼ੂ ਹੈਗਾ ਆ। ਸੋ ਬਹੁਤ ਸਾਰੇ ਸਾਨੂੰ ਯੰਗ ਜਿਹੜੇ ਬੱਚੇ ਆ, ਬੱਚੀਆਂ, ਉਹਨਾਂ ਦੀਆਂ ਕਾਲਾਂ ਵੀ ਆਈਆਂ ਸੀ ਵੀ ਇਹ ਇਸ਼ੂ ਨੂੰ ਚੱਕੋ, ਵੀ ਸਾਡੇ ਪੇਰੈਂਟਸ ਕੰਮ ਕਰਦੇ ਆ, ਵੀ ਸਾਨੂੰ ਖਤਰਾ ਲੱਗਦਾ। ਜਕਾਰਾ ਵਾਲਿਆਂ ਨੇ ਵੀ ਇਹ ਜਿਹੜਾ ਮੂਵਮੈਂਟ ਇਹਨੂੰ ਚੱਕਿਆ ਸੀ, ਪਰ ਇਹ ਕਿਸੇ ਤਰ੍ਹਾਂ ਜਿਹੜੀ ਗੱਲ ਦੱਬੀ ਗਈ। ਹੁਣ ਮਰਸਡ ਕਾਊਂਟੀ ਦੀ ਜਿਹੜੀ ਹੈਲਥ ਡਿਪਾਰਟਮੈਂਟ ਆ ਉਹ ਵੀ ਇਹ ਕਹਿ ਰਹੇ ਆ ਵੀ ਅਸੀਂ ਜਿਹੜੇ ਸਾਡੀ ਕਾਊਂਟੀ 'ਚ ਬਹੁਤ ਸਾਰੇ ਹੋਰ ਵੀ ਬਿਜ਼ਨੈਸਿਸ ਹੈਗੇ ਆ, ਚਾਹੇ ਫੋਸਟਰ ਫਾਰਮਸ ਆ ਜਾਂ ਹੋਰ ਬਿਜ਼ਨੈਸਿਸ ਆ, ਅਸੀਂ ਸਾਰਿਆਂ ਦੀ ਹੈਲਪ ਕਰਦੇ ਹਾਂ ਵੀ ਕਰੋਨਾ ਵਾਇਰਸ ਦਾ ਜਿਹੜਾ ਸਪਰੈਡ ਆ ਸਲੋ ਹੋਵੇ। ਪਰ ਪਬਲਿਕ ਇਨਫੋਰਮੇਸ਼ਨ ਜਿਹੜੀ ਆ ਕਹਿੰਦੇ ਵੀ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਵੀ ਕਿੰਨੇ ਕੇਸ ਹੈਗੇ ਆ, ਕਿੱਥੇ ਕੀ ਗਏ। ਦੇਖੋ ਕਿੱਡੀ ਮਾੜੀ ਗੱਲ ਹੈਗੀ ਆ। ਪਰ ਦੇਖੋ ਹੁਣ ਫਿਰ ਵੀ ਹਰਜੋਤ ਸਿੰਘ ਜੀ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਤਹਿਤ ਉਹਨਾਂ ਨੇ ਫਿਰ ਵੀ ਕਢਾਏ ਆ ਵੀ 217 ਜਿਹੜੇ ਉਹ ਕੇਸ ਉਹ ਦੱਸ ਰਹੇ ਆ। ਮਰਸਡ ਕਾਊਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਆ, ਉਹ ਕਹਿੰਦੇ ਵੀ ਅਸੀਂ ਉਹਨਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਹੋਰ ਬਿਜ਼ਨਸ ਦੇ ਨਾਲ ਵੀ। ਪਰ ਕਹਿੰਦੇ ਵੀ ਅਸੀਂ ਇਸ ਲਈ ਨਹੀਂ ਦੱਸ ਸਕਦੇ ਵੀ ਜਿਹੜੀ ਆ ਉਹ ਪ੍ਰਾਈਵੇਸੀ ਦਾ ਇਸ਼ੂ ਬਣਦਾ ਆ। ਨੰਬਰ ਆਫ ਕੇਸਿਸ ਦੇ ਨਾਲ ਪ੍ਰਾਈਵੇਸੀ ਦਾ ਇਸ਼ੂ ਕਿੱਦਾਂ ਜਿਹੜਾ ਉਹ ਬਣ ਸਕਦਾ ਵੀ ਇਹ ਇੱਕ ਅਸੀਂ ਕਿਹੜਾ ਕੋਈ ਵੀ ਨਹੀਂ ਕਹਿ ਰਿਹਾ ਵੀ ਨਾਮ ਤੇ ਜਿਹੜੇ ਉਹਨਾਂ ਦੀ ਜਿਹੜੀਆਂ ਸ਼ਕਲਾਂ ਜਿਹੜੀਆਂ ਉਹ ਦੱਸੀਆਂ ਜਾਓ। ਨਾਲੇ ਕਿੰਨੀਆਂ ਆਪਾਂ ਖਬਰਾਂ ਤੁਸੀਂ ਪਿਛਲੇ 2 ਮਹੀਨੇ 4 ਮਹੀਨੇ ਦੀਆਂ ਦੇਖੋ, ਕਿੰਨੇ ਪਲਾਂਟਾਂ ਦੀਆਂ ਖਬਰਾਂ ਜਿਹੜੀਆਂ ਉਹ ਹੈਗੀਆਂ ਆ। ਕਿੰਨੇ ਪਲਾਂਟ ਆਪਣੇ ਮਿਡਵੈਸਟ ਦੇ ਵਿੱਚ ਦੇਖੇ ਸੀ ਆਪਾਂ, ਜਾਂ ਸਾਊਥ ਵਾਲੇ ਪਾਸੇ ਜਿਹੜੇ ਉਹ ਕਈਆਂ ਨੂੰ ਬੰਦ ਕਰਨਾ ਪਿਆ। ਕਈ ਥਾਵਾਂ 'ਤੇ 900 ਕੇਸ ਜਿਹੜੇ ਉਹ ਸਾਹਮਣੇ ਜਿਹੜੇ ਉਹ ਆਏ ਸੀ। ਆਈ ਥਿੰਕ ਇਸੇ ਚੀਜ਼ ਦੇ ਡਰ ਨੂੰ ਲੈ ਕੇ ਜਿਹੜੇ ਫੋਸਟਰ ਫਾਰਮ ਵਾਲੇ ਆ ਇਹ ਚੀਜ਼ ਜਿਹੜੀ ਉਹ ਦੱਸ ਨਹੀਂ ਰਹੇ। ਉੱਦਾਂ ਕਿਹਾ ਜਾ ਰਿਹਾ ਸੀਗਾ
ਵੀ ਅੱਜ ਕੈਲੀਫੋਰਨੀਆ ਹੈਲਥ ਡਿਪਾਰਟਮੈਂਟ ਵਾਲਿਆਂ ਨੇ ਉੱਥੇ ਜਿਹੜਾ ਉਹ ਜਾਣਾ ਸੀਗਾ, ਜਾਂ ਓਸ਼ਾ ਵਾਲਿਆਂ ਨੇ ਜਿਹੜਾ ਉੱਥੇ ਜਾਣਾ ਸੀਗਾ। ਓਸ਼ਾ ਵਾਲੇ ਤਾਂ ਵੈਸੇ ਤਕਰੀਬਨ ਬਹੁਤੇ ਲੋਕਾਂ ਦੀ ਜਿਹੜੀ ਕਿਤਾਬ ਦੇ ਵਿੱਚ ਉਹ ਇੱਕ ਮਜ਼ਾਕ ਜਿਹਾ ਹੀ ਉਸ ਨੂੰ ਲੋਕ ਜਿਹੜਾ ਉਹ ਮੰਨਦੇ ਨੇ। ਇਹ ਇੰਡੀਆ ਵਾਲਾ ਹੀ ਕੰਮ ਹੋਣ ਲੱਗਾ ਹੈ। ਕਹਿੰਦੇ ਡਿਪਾਰਟਮੈਂਟ ਆਫ ਇੰਡਸਟਰੀਅਲ ਰਿਲੇਸ਼ਨ ਦੇ ਜਿਹੜੇ ਸਪੋਕਸਪਰਸਨ ਆ ਫਰੈਂਕ ਪੋਲੋਜ਼ੀ ਕੈਲੋਸ਼ਾ ਨੂੰ ਉਹਨਾਂ ਨੇ ਦੱਸਿਆ ਵੀ ਕਹਿੰਦੇ ਵੀ ਅਸੀਂ ਇਨਵੈਸਟੀਗੇਸ਼ਨ ਪਿਛਲੇ ਮਹੀਨੇ ਸ਼ੁਰੂ ਕੀਤੀ ਸੀ ਜਦੋਂ ਇੱਕ ਵਰਕਰ ਜਿਹੜਾ ਫੋਸਟਰ ਫਾਰਮ ਦਾ ਉਹਦੀ ਮੌਤ ਹੋ ਗਈ ਸੀ ਕਰੋਨਾ ਵਾਇਰਸ ਦੇ ਨਾਲ, ਤੇ ਉਹ ਤੋਂ ਬਾਅਦ ਕਹਿੰਦੇ ਅਸੀਂ ਡਾਟਾ ਇਕੱਠਾ ਕਰਨ ਲੱਗੇ ਹਾਂ, ਸਾਨੂੰ ਡਾਟਾ ਨਹੀਂ ਚੱਜ ਨਾਲ ਮਿਲ ਰਿਹਾ ਹੈਗਾ, ਤੇ ਕਹਿੰਦੇ ਜੇ ਇਸ ਪਲਾਂਟ ਨੂੰ ਸਾਈਟੇਸ਼ਨ ਮਤਲਬ ਜੇ ਟਿਕਟ ਵੀ ਦੇਣੀ ਹੋਈ ਤਾਂ 6 ਮਹੀਨੇ ਤੱਕ ਲੱਗ ਸਕਦੇ ਹੈਗੇ। ਦੇਖੋ ਕਿੱਡਾ ਜਿਹੜਾ ਸਮਾਂ ਇਨ ਦਾ ਮੀਨ ਟਾਈਮ ਉੱਥੇ ਕਿੰਨੇ ਲੋਕ ਜਿਹੜੇ ਬਿਮਾਰ ਹੋ ਸਕਦੇ ਆ। ਸੋ 700 ਲੋਕ ਇੱਕ ਛੋਟੇ ਜਿਹੇ ਪਿੰਡੇ ਕਹਿੰਦੇ ਆ ਉਹਨੂੰ ਲਿਵਿੰਗਸਟਨ ਨੂੰ, ਉਹਦੇ ਵਿੱਚ ਹੋ ਜਾਣੇ। ਇਹ ਬਹੁਤ ਹੈਰਾਨੀ ਵਾਲੀ ਜਿਹੜੀ ਗੱਲ ਹੈਗੀ। ਉਹ ਵੀ ਸਭ ਤੋਂ ਵੱਡਾ ਜਿਹੜਾ ਉੱਥੇ ਇੰਪਲਾਇਰ ਉਹੀ ਫੋਸਟਰ ਫਾਰਮ ਆ, ਬਹੁਤੇ ਲੋਕ ਉੱਥੇ ਹੀ ਜਿਹੜੇ ਕੰਮ ਕਰਦੇ ਹੈਗੇ ਆ। ਸੋ ਇਹ ਬਹੁਤ ਹੀ ਜਿਹੜਾ ਆ ਸੀਰੀਅਸ ਵਿਸ਼ਾ ਹੈਗਾ। ਹੁਣ ਉੱਥੇ ਦੇ ਜਿਹੜੇ ਮੇਅਰ ਆ ਉਹ ਵੀ ਕਾਫੀ ਹੱਥ ਪੈਰ ਮਾਰ ਰਹੇ ਆ ਵੀ ਸਾਨੂੰ ਜਿਹੜਾ ਕਹਿੰਦੇ ਵੀ ਕੋਈ ਵੀ ਸਾਥ ਨਹੀਂ ਦੇ ਰਿਹਾ। ਕਹਿੰਦੇ ਵੀ ਮੇਨ ਤਾਂ ਇੱਕ ਇਹ ਆ ਵੀ ਇਹਨਾਂ ਨੂੰ ਡਾਇਰੈਕਟਿਵ ਇਸ਼ੂ ਕਰਨਾ ਚਾਹੀਦਾ ਵੱਖ-ਵੱਖ ਬਿਲਡਿੰਗਾਂ ਦੇ ਵਿੱਚ ਇਮੀਡੀਏਟਲੀ ਜਿਹੜੇ ਸਾਰੇ ਲੋਕ ਜਿਹੜੇ ਇੰਪਲਾਈ ਆ ਉਹਨਾਂ ਨੂੰ ਟੈਸਟ ਕਰਨਾ ਚਾਹੀਦਾ ਹੈਗਾ। ਜੇ ਕੋਈ ਵੀ ਪੋਜ਼ੀਟਿਵ ਆਉਂਦਾ ਹੈਗਾ ਤੇ ਉਹਨੂੰ ਛੁੱਟੀ ਦੇਣੀ ਚਾਹੀਦੀ ਆ। ਸਭ ਤੋਂ ਰਾਜਕਨਵੀਰ ਸਿੰਘ ਜੀ ਮਾੜੀ ਗੱਲ ਇਹ ਆ ਵੀ ਬਹੁਤ ਸਾਰੇ ਮੈਂ ਜਿਸ ਤਰ੍ਹਾਂ ਦੱਸਿਆ ਵੀ ਬਹੁਤੇ 50 ਸਾਲ ਤੋਂ ਉੱਪਰ ਵਾਲੇ ਹੀ ਲੋਕ ਉੱਥੇ ਜਿਹੜੇ ਕੰਮ ਕਰਦੇ ਜਾਂ ਜਿਨ੍ਹਾਂ ਨੂੰ ਇੰਗਲਿਸ਼ ਥੋੜ੍ਹੀ ਘੱਟ ਆਉਂਦੀ ਆ, ਜਿੱਥੇ ਪੈਕਿੰਗ ਵਗੈਰਾ ਹੁੰਦੀ ਆ ਜਾਂ ਹੋਰ ਹੁੰਦੀ ਆ, ਹੈ ਨਾ, ਪ੍ਰੋਫੈਸ਼ਨਲ ਜੋਬਸ ਵੀ ਹੈਗੀਆਂ, ਪਰ ਬਹੁਤੇ ਜਿਹੜੇ ਆ ਪੈਕੇਜਿੰਗ ਵਗੈਰਾ 'ਚ ਹੀ ਕੰਮ ਕਰਦੇ ਆ। ਸੋ ਲੋਕ ਉਹ ਡਰਦੇ ਰਹਿੰਦੇ ਵੀ ਜੇ ਅਸੀਂ ਲੇ ਆਫ ਹੋ ਗਏ, ਕੰਮ 'ਤੇ ਨਾ ਗਏ ਤਾਂ ਸਾਨੂੰ ਜੋਬ ਨਹੀਂ ਮਿਲਣੀ, ਕਿਉਂਕਿ ਉੱਥੇ ਹੋਰ ਜੋਬਸ ਇੰਨੀਆਂ ਜ਼ਿਆਦਾ ਹੈ ਨਹੀਂ। ਸੋ ਇਹ ਵੀ ਬਹੁਤ ਜਿਹੜਾ ਇੱਕ ਖਤਰਨਾਕ ਮਾਹੌਲ ਹੈਗਾ ਵੀ ਜੇ ਡਰਦੇ ਮਾਰੇ ਤੁਸੀਂ ਜਿਹੜਾ ਆ ਆਪਣੀ ਉੱਥੋਂ ਛੁੱਟੀ ਵੀ ਨਹੀਂ ਕਰ ਸਕਦੇ ਵੀ ਨਹੀਂ ਮੈਂ ਨਹੀਂ ਆਉਣਾ ਵੀ ਮੈਨੂੰ ਤਾਂ ਖਤਰਾ ਹੈਗਾ ਆ। ਜੀ, ਮਾਰਕ ਗ੍ਰੋਸਮੈਨ ਇੱਕ ਜਿਹੜੇ ਯੂਨਾਈਟਿਡ ਫਾਰਮ ਵਰਕਰ ਦੇ ਸਪੋਕਸਪਰਸਨ ਨੇ, ਉਹ 2000 ਜਿਹੜੇ ਵਰਕਰਸ ਆ ਉਹਨਾਂ ਦੀ ਯੂਨੀਅਨ ਇਸ ਪਲਾਂਟ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਦੇ ਬੋਲਣ ਵਾਲੇ ਆ। ਸੋ ਉਹਨਾਂ ਨੇ ਦੱਸਿਆ ਵੀ ਬਹੁਤ ਸਾਰੇ ਜਿਹੜੇ ਆ ਇੰਪਲਾਈ ਆ ਉਹ ਘਰ ਹੀ ਰਹਿ ਰਹੇ ਨੇ ਕੋਵਿਡ-19 ਦੇ ਖਤਰੇ ਦੇ ਕਰਕੇ, ਵੀ ਉਹਨਾਂ ਨੂੰ ਡਰ ਆ ਵੀ ਕਿਤੇ ਉਹਨਾਂ ਨੂੰ ਉੱਥੇ ਜਿਹੜਾ ਉਹ ਨਾ ਹੋ ਜਾਵੇ। ਅਤੇ ਉਹਨਾਂ ਦੇ ਯੂਨੀਅਨ ਦੇ ਦੁਆਰਾ ਇਹ ਦੱਸਿਆ ਗਿਆ ਆ ਵੀ 2 ਜਾਣਿਆਂ ਦੀ ਇਸ ਦੇ ਵਿੱਚ ਮੌਤ ਹੋ ਚੁੱਕੀ ਹੋਈ ਆ। ਇਹ ਜਿਹੜਾ ਚਿਕਨ ਪੈਕਿੰਗ ਪਲਾਂਟ ਜਿਹੜਾ ਕਹਿੰਦੇ ਵੀ ਉੱਥੇ 600 ਵਰਕਰਸ ਆ ਉਹਨਾਂ ਦੀ ਟੈਸਟਿੰਗ ਜਿਹੜੀ ਆ ਉਹ ਕਹਿੰਦੇ ਵੀ ਆਉਂਦੇ ਬੁੱਧਵਾਰ ਨੂੰ ਜਿਹੜੀ ਉੱਥੇ ਟੈਸਟਿੰਗ ਹੋਣੀ ਜਿਹੜੀ ਉਹ ਸ਼ੁਰੂ ਹੋਊਗੀ। ਫੋਸਟਰ ਫਾਰਮ ਵਾਲੇ ਕਹਿੰਦੇ ਆ ਉਹਨਾਂ ਨੇ ਅਜੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਅਜੇ ਦਿੱਤੇ ਨਹੀਂ ਆ ਇਸ ਚੀਜ਼ ਨੂੰ ਲੈ ਕੇ, ਅਤੇ ਉਹਨਾਂ ਨੇ ਕਹਿੰਦੇ ਵੀ ਇਹ ਚੀਜ਼ ਦੱਸ ਦਿੱਤੀ ਆ ਵੀ ਅਸੀਂ ਆਹ ਸਟੈਪ ਲੈ ਰਹੇ ਹਾਂ ਵੀ ਤਾਂ ਜੋ ਜਿਹੜੇ ਵਰਕਰਸ ਆ ਉੱਥੇ ਕੰਮ ਕਰਨ ਵਾਲੇ ਆ ਉਹਨਾਂ ਦੀ ਸਿਹਤ ਦਾ ਜਿਹੜਾ ਉਹ ਧਿਆਨ ਜਿਹੜਾ ਉਹ ਰੱਖਿਆ ਜਾ ਸਕੇ। ਸੋ ਇਹ ਹੁਣ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਇਹ ਇੱਕ ਚਿੰਤਾ ਦਾ ਅਤੇ ਸਵਾਲ ਜਿਹੜੇ ਇਸ ਟਾਈਮ ਖੜ੍ਹੇ ਨੇ। ਮੇਅਰ ਸਮਰਾ ਜਿਹੜੇ ਆ ਉਹ ਇਸ ਟਾਈਮ ਕਹਿੰਦੇ ਵੀ ਕਿਉਂਕਿ ਦੇਖੋ ਪੰਜਾਬੀ ਆਪਣੇ ਪੰਜਾਬੀ ਬਹੁਤ ਜ਼ਿਆਦਾ ਇੱਕ ਦੂਜੇ ਨੂੰ ਚਲੋ ਕੋਈ ਨਾ ਜਾਣਦੇ ਹੀ ਆ। ਸੋ ਉਹਨਾਂ ਦੇ ਮੈਨੂੰ ਲੱਗਦਾ ਲੋਕਾਂ ਦੇ ਪ੍ਰੈਸ਼ਰ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਵੀ ਹੁਣ ਹੱਥ ਪੈਰ ਮਾਰਨੇ ਜਿਹੜੇ ਉਹ ਸ਼ੁਰੂ ਕੀਤੇ ਆ, ਅਤੇ ਉਹਨਾਂ ਦੇ ਵੀ ਹੱਥ ਪੱਲੇ ਜਿਹੜਾ ਉਹ ਕੁਛ ਬਹੁਤਾ ਕੁਛ ਜਿਹੜਾ ਉਹ ਲੱਗ ਨਹੀਂ ਰਿਹਾ ਵੀ ਉਹ ਕਾਊਂਟੀ ਵਾਲੇ ਵੀ ਹੈਲਥ ਵਾਲੇ ਵੀ ਉਹਨਾਂ ਨੂੰ ਕੋਈ ਬਹੁਤੀ ਇਨਫੋਰਮੇਸ਼ਨ ਜਿਹੜੀ ਉਹ ਦੱਸ ਜਿਹੜੀ ਉਹ ਨਹੀਂ ਰਹੇ ਹੈਗੇ। ਅਤੇ ਕਹਿੰਦੇ ਵੀ ਕੋਈ ਗਾਈਡਲਾਈਨਸ ਨਹੀਂ ਆ, ਕੋਈ ਕਿਤਾਬ ਨਹੀਂ ਆ, ਕੋਈ ਮੈਨੂਅਲ ਨਹੀਂ ਆ ਵੀ ਇਹ ਅਜਿਹੀ ਚੀਜ਼ ਦੇ ਨਾਲ ਕਿਸ ਤਰੀਕੇ ਦੇ ਨਾਲ ਡੀਲ ਕਰਨਾ ਆ। ਅਤੇ ਕਹਿੰਦੇ ਵੀ ਈਵਨ ਫੈਡਰਲ ਗੌਰਮੈਂਟ ਉਹਨਾਂ ਦੇ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ, ਉਹ ਵੀ ਡਿਸਐਰੇ ਦੇ ਵਿੱਚ ਆ। ਅਤੇ ਕਹਿੰਦੇ ਇਸ ਦੇ ਨਾਲ ਹੀ ਮਰਸਡ ਕਾਊਂਟੀ ਹੈਲਥ ਜਿਹੜੀ ਵਾਲੇ ਆ ਉਹ ਉਹਨਾਂ ਨੇ ਵੀ ਕਦੀ ਇਸ ਚੀਜ਼ ਦੇ ਨਾਲ ਪਹਿਲਾਂ ਡੀਲ ਉਹਨਾਂ ਨੂੰ ਨਹੀਂ ਸੀ ਕਰਨਾ ਪਿਆ, ਅਤੇ ਹੁਣ ਕਹਿੰਦੇ ਵੀ ਟਰਾਈ ਕਰ ਰਹੇ ਹਾਂ ਵੀ ਅਸੀਂ ਵਰਕ ਵਿਦ ਇਟ ਵੀ ਕਿਸ ਤਰੀਕੇ ਦੇ ਨਾਲ ਇਸ ਦੇ ਨਾਲ ਹੁਣ ਕੰਮ ਕਰੀਏ ਜਾਵੇ। ਅਤੇ ਕਹਿੰਦੇ ਵੀ ਨਾਲ ਦੇ ਨਾਲ ਇਸ ਟਾਈਮ ਪ੍ਰੋਸੀਜਰਸ ਜਿਹੜੇ ਆ ਉਹ ਲਿਖੇ ਜਾ ਰਹੇ ਆ ਔਨ ਦਾ ਗੋ ਵੀ ਇਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੋਰ ਵਧਣ ਤੋਂ ਜਿਹੜਾ ਹੋਰ ਰੋਕਿਆ ਜਾ ਸਕੇ। ਸੋ ਇਹ ਕਾਫੀ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਹਰਜੋਤ ਸਿੰਘ ਜੀ ਬਣਿਆ ਪਿਆ ਆ। ਬਹੁਤ ਸਾਰੇ ਆਪਣੇ ਜਿਹੜੇ ਸਰੋਤੇ ਆ ਸੁਣਨ ਵਾਲੇ ਆ ਉਹਨਾਂ ਦੇ ਦੋਸਤ ਮਿੱਤਰ ਰਿਸ਼ਤੇਦਾਰ ਵੀ ਲਿਵਿੰਗਸਟਨ ਦੇ ਵਿੱਚ ਰਹਿੰਦੇ ਹੋਣਗੇ, ਕਾਲ ਕਰਕੇ ਉਹਨਾਂ ਦਾ ਹਾਲ ਚਾਲ ਜਿਹੜਾ ਉਹ ਪਤਾ ਕਰੋ। ਅਤੇ ਹਾਲ ਦੀ ਘੜੀ ਚਲੋ ਫਿਰ ਵੀ ਖੁੱਲ੍ਹ ਹੈਗੀ ਆ, ਲੋਕ ਫਿਰ ਵੀ ਆਈ ਜਾਈ ਜਾ ਰਹੇ ਆ, ਘੁੰਮਦੇ ਫਿਰਦੇ ਨੇ, ਅਤੇ ਮੇਕ ਸ਼ੋਰ ਕਰੋ ਵੀ ਜੇ ਤੁਸੀਂ ਲਿਵਿੰਗਸਟਨ ਵਗੈਰਾ ਨੂੰ ਜਿਹੜਾ ਉਹ ਜਾ ਰਹੇ ਆ ਜਾਂ ਲਿਵਿੰਗਸਟਨ ਵਾਲੇ ਜਿਹੜੇ ਉਹ ਆ ਜਾ ਰਹੇ ਆ, ਉਹ ਮੇਕ ਸ਼ੋਰ ਕਰੋ ਵੀ ਤੁਸੀਂ ਇੱਕ ਵਾਰੀ ਟੈਸਟ ਜਿਹੜੇ ਆ ਉਹ ਜ਼ਰੂਰ ਹੋਵੋ, ਤਾਂ ਜੋ ਤੁਹਾਨੂੰ ਜਿਹੜਾ ਆ ਇਸ ਚੀਜ਼ ਦਾ ਫਿਕਰ ਜਿਹੜਾ ਆ ਉਹ
ਘਟ ਸਕੇ, ਵੀ ਕਿਤੇ ਤੁਹਾਨੂੰ ਅਜਿਹੀ ਪ੍ਰੋਬਲਮ ਦੇ ਵਿੱਚ ਤਾਂ ਨਹੀਂ ਹੈਗੇ। ਹੁਣ ਜਿਨ੍ਹਾਂ ਨੇ ਉੱਥੇ ਬਾਹਰ ਆਉਣਾ ਜਾਣਾ ਵੀ ਆ, ਘੁੰਮਣਾ ਫਿਰਨਾ ਵੀ ਆ, ਉਹਨਾਂ ਦੇ ਵੀ ਮਨ ਦੇ ਵਿੱਚ ਸਹਿਮ ਤੇ ਡਰ ਜਿਹੜਾ ਜ਼ਰੂਰ ਇਸ ਦੇ ਕਰਕੇ ਬਣਨਾ ਹੀ ਬਣਨਾ ਕੱਲਾ ਆ। ਲਿਵਿੰਗਸਟਨ ਨਹੀਂ, ਉਹਦੇ ਲਾਗੇ ਛਾਗੇ ਜਿਹੜੇ ਛੋਟੇ ਛੋਟੇ ਟਾਊਨ ਹੈਗੇ, ਟਰਲਕ ਵਗੈਰਾ ਆ, ਉੱਥੋਂ ਮੋਡੈਸਟੋ, ਇੱਥੋਂ ਵੀ ਲੋਕ ਕੰਮ ਕਰਨ ਜਾਂਦੇ ਹੈਗੇ ਆ। ਤੇ ਕਹਿੰਦੇ ਵੀ ਜਿਹੜੇ ਲੋਕਲ ਆਫੀਸ਼ੀਅਲਸ ਆ, ਜਿਸ ਤਰ੍ਹਾਂ ਸਿਟੀ ਕੌਂਸਲ ਜਾਂ ਮੇਅਰ, ਉਹ ਟਰਾਈ ਕਰ ਰਿਹਾ ਵੀ ਜੇ ਆਊਟਬ੍ਰੇਕ ਹੋਰ ਹੋ ਗਿਆ, ਵੱਧ ਗਿਆ, ਤੇ ਅਸੀਂ ਪਲਾਂਟ ਨੂੰ ਸ਼ਟ ਡਾਊਨ ਕਰ ਸਕਦੇ ਜਾਂ ਨਹੀਂ। ਉਹ ਕਹਿੰਦੇ ਸਾਡੇ ਕੋਲ ਅਥਾਰਟੀ ਨਹੀਂ ਹੈਗੀ ਸ਼ਟ ਡਾਊਨ ਕਰਨ ਦੀ, ਉਹ ਸਿਰਫ ਕੈਲੋਸ਼ਾ ਵਾਲੇ ਜਾਂ ਕਾਉਂਟੀ ਵਾਲੇ ਹੀ ਜਿਹੜਾ ਇਸ ਪਲਾਂਟ ਨੂੰ ਸ਼ਟ ਡਾਊਨ ਕਰ ਸਕਦੇ ਹੈਗੇ ਆ। ਸੋ ਹਜੇ ਤੱਕ ਉਹਨਾਂ ਨੂੰ ਕੁਛ ਨਹੀਂ ਪਤਾ ਲੱਗ ਰਿਹਾ ਉੱਥੇ ਕੀ। ਹੁਣ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਇਸ ਏਰੀਏ ਵਾਲੇ ਜਿਨ੍ਹਾਂ ਦੇ ਰਿਸ਼ਤੇਦਾਰ ਉੱਥੇ ਕੰਮ ਕਰਦੇ, ਭਾਈ ਇਮੀਡੀਏਟਲੀ ਟੈਸਟ ਕਰੋ, ਜੇ ਕੋਈ ਪੋਜ਼ੀਟਿਵ ਆ ਉਹਨੂੰ ਘਰ ਦੇ ਵਿੱਚ ਰੱਖੋ, ਬਾਕੀ ਦੇ ਸਾਰੇ ਬਚ ਕੇ ਰਹੋ। ਤੇ ਦੂਸਰੇ ਨੰਬਰ ਤੇ ਫ੍ਰਿਜ਼ਨੋ ਦੇ ਵਿੱਚ ਵੀ ਇਹਨਾਂ ਦਾ ਫਾਰਮ ਆ, ਫੋਸਟਰ ਫਾਰਮ, ਉੱਥੇ ਵੀ ਬਹੁਤ ਵੱਡਾ ਇਸ਼ੂ ਹੋਇਆ ਸੀ ਵੀ ਭਾਈ ਉੱਥੇ ਵੀ ਲੋਕਾਂ ਨੂੰ ਜਦੋਂ ਬ੍ਰੇਕ ਤੇ ਜਾਂਦੇ ਲੰਚ ਕਰਨ ਦੇ ਲਈ, ਜਿਹੜਾ ਉਹ ਬਹੁਤ ਘੱਟ ਜਗ੍ਹਾ ਹੈਗੀ ਆ, ਡਿਸਟੈਂਸ ਬੜਾ ਘੱਟ ਆ ਜਿੱਥੇ ਖੜ ਕੇ ਕੰਮ ਕਰਦੇ ਆ। ਸੋ ਉੱਥੇ ਵੀ ਉਹ ਦੇਖੋ ਵੀ ਧਿਆਨ ਰੱਖਣ, ਕਿਤੇ ਉੱਥੇ ਵੀ ਇਦਾਂ ਦੀ ਗੱਲ ਨਾ ਹੋਵੇ। ਇਹਦੇ ਸੰਬੰਧ ਦੇ ਵਿੱਚ ਜਕਾਰਾ ਮੂਵਮੈਂਟ ਵਾਲੇ ਕਾਫੀ ਪਹਿਲਾਂ ਦੇ ਲੱਗੇ। ਉਹਨਾਂ ਨੇ ਦੀਪ ਸਿੰਘ ਨੇ ਕਿਹਾ, ਜਿਹੜੇ ਉਹਨਾਂ ਦੇ ਐਗਜ਼ੀਕਿਊਟਿਵ ਡਾਇਰੈਕਟਰ ਆ, ਉਹ ਕਹਿੰਦੇ ਵੀ ਅਸੀਂ ਸਰਪ੍ਰਾਈਜ਼ ਨਹੀਂ ਇਸ ਨੰਬਰਾਂ ਤੋਂ, ਅਸੀਂ ਤਾਂ ਵੀ ਮਾਰਚ ਮਹੀਨੇ ਦੇ ਰੌਲਾ ਪਾਈ ਜਾਂਦੇ ਆ ਵੀ ਉੱਥੇ ਜਿਹੜੇ ਪੰਜਾਬੀ ਕਮਿਊਨਿਟੀ ਦੇ ਵਿੱਚ ਬਹੁਤ ਫਿਕਰ ਆ ਵੀ ਉੱਥੇ ਜਿਹੜਾ ਫੋਸਟਰ ਫਾਰਮ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਵੱਧ ਸਕਦੇ ਆ। ਕੋਈ ਉੱਥੇ ਸੋਸ਼ਲ ਡਿਸਟੈਂਸ ਨਹੀਂ, ਈਵਨ ਕਹਿੰਦੇ ਸੀ ਮਾਸਕ ਵਗੈਰਾ ਦੀ ਵੀ ਉਸ ਟਾਈਮ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਸੀ। ਪਤਾ ਨਹੀਂ ਹੁਣ ਲੇਟਰ ਔਨ ਬਾਅਦ 'ਚ ਉਹਨਾਂ ਨੇ ਉਹਨੂੰ ਕਿੰਨਾ ਕੁ ਅਮੈਂਡ ਕੀਤਾ, ਪਰ ਹੁਣ ਰਿਜ਼ਲਟ ਤੁਸੀਂ ਦੇਖ ਲਓ ਵੀ ਕੁਛ ਮਹੀਨਿਆਂ 'ਚ ਕਿੰਨਾ ਬੈਡ ਆ ਗਿਆ ਹੈਗਾ। ਜੀ ਜੀ, ਫੋਸਟਰ ਫਾਰਮ ਵਾਲੇ ਕਹਿੰਦੇ ਆ ਵੀ ਅਸੀਂ ਹੁਣ ਸੈਨੀਟਾਈਜੇਸ਼ਨ, ਹੈਂਡ ਵਾਸ਼ਿੰਗ ਦੇ ਜਿਹੜੇ ਸਟੇਸ਼ਨਸ ਆ ਉਹਨਾਂ ਨੂੰ ਵਧਾਇਆ ਆ, ਟਰੈਵਲ ਨੂੰ ਅਸੀਂ ਰਿਸਟ੍ਰਿਕਟ ਕੀਤਾ ਆ, ਤੇ ਜਿਹੜੇ ਵੀ ਵਿਜ਼ਟਰ ਆਉਂਦੇ ਉਹਨਾਂ ਦੀ ਸਕਰੀਨਿੰਗ ਜਿਹੜੀ ਉਹ ਕੀਤੀ ਜਾਂਦੀ ਆ, ਤੇ ਕਹਿੰਦੇ ਰੋਜ਼ਾਨਾ ਵੈਲਨੈਸ ਚੈੱਕਸ ਜਿਹੜੇ ਆ ਅਸੀਂ ਜਿਹੜੇ ਉਹ ਕਰ ਰਹੇ ਆ। ਤੇ ਕਹਿੰਦੇ 7 ਸਿੰਪਟਮ ਤੇ ਜਿਹੜੇ ਬੁਖਾਰ ਆ ਉਸ ਦੇ ਲਈ ਹਰ ਰੋਜ਼ ਜਿਹੜੇ ਆ ਲੋਕਾਂ ਦੀ ਜਿਹੜੀ ਹੁਣ ਚੈਕਿੰਗ ਕੀਤੀ ਜਾਂਦੀ ਆ। ਪ੍ਰੋਟੈਕਟਿਵ ਫੇਸ ਕਲੋਥ ਤੇ ਮੈਂਡੇਟਰੀ ਜਿਹੜੇ ਆ ਉਹ ਹੁਣ ਕਰ ਦਿੱਤੇ ਗਏ ਹੈਗੇ ਆ। ਬ੍ਰੇਕ ਏਰੀਏ ਦੇ ਵਿੱਚ ਵੀ ਸੋਸ਼ਲ ਡਿਸਟੈਂਸਿੰਗ ਜਿਹੜੀ ਉਹ ਵਧਾਈ ਗਈ ਹੈਗੀ ਆ। ਸੋ ਸਪੇਸ ਪਾਰਟੀਸ਼ਨ ਕਹਿੰਦੇ ਵਧਾਈਏ, ਇਹ ਹੁਣ ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਜਿਹੜਾ ਉਹ ਪਾਇਆ ਹੈਗਾ ਆ। ਉੱਦਾਂ ਉਹਨਾਂ ਨੇ ਕਿਹਾ ਵੀ ਅਜੇ ਤੱਕ ਕੋਈ ਸਬੂਤ ਇਹ ਨਹੀਂ ਮਿਲਿਆ ਵੀ ਕੋਵਿਡ-19 ਜਿਹੜਾ ਫੂਡ ਦੇ ਜ਼ਰੀਏ ਟਰਾਂਸਮਿਟ ਜਿਹੜਾ ਹੋ ਰਿਹਾ, ਜਦ ਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਸੁਣੀ ਸੀ ਵੀ ਕਿਸੇ ਥਾਂ ਤੋਂ ਪ੍ਰੋਸੈਸ ਹੋਏ ਫੂਡ ਦੇ ਵਿੱਚ ਜਿਹੜਾ ਆਇਆ ਸੀ, ਉੱਥੇ ਉਹਦੇ ਥਰੂ ਵੀ ਜਿਹੜਾ ਉਹ ਹੋਇਆ ਸੀ। ਸੋ ਇਕੱਲਾ ਇਹ ਫੋਸਟਰ ਫਾਰਮ ਨਹੀਂ, ਹੋਰ ਵੀ USA ਦੇ ਵਿੱਚ ਬਹੁਤ ਸਾਰੇ ਮੀਟ ਪਲਾਂਟ ਆ, ਉਹਨਾਂ ਤੇ ਕਿੰਨੇ ਜਿਹੜੇ ਉਹਨਾਂ ਦੇ EMPLOYEE ਆ ਉਹ ਪੋਜ਼ੀਟਿਵ ਪਾਏ ਗਏ ਆ। ਹੁਣ ਪ੍ਰੋਬਲਮ ਕੀ ਆ ਵੀ ਇਹ ਸਾਰੇ ਜਿਹੜੇ ਫੂਡ ਪ੍ਰੋਸੈਸਿੰਗ ਪਲਾਂਟਸ ਹੈਗੇ, ਇਹਨਾਂ ਨੂੰ ਡਿਫੈਂਸ ਐਕਟ ਦੇ ਅੰਡਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਓਕੇ ਕੀਤੀ ਵੀ ਹਾਂ ਤੁਸੀਂ ਖੁੱਲ੍ਹ ਸਕਦੇ ਆ, ਇਹ ਐਮਰਜੈਂਸੀ ਵਿੱਚ ਜ਼ਰੂਰਤ ਹੈਗੀ ਆ। ਸੋ ਇਸੇ ਕਰਕੇ ਇਹਨਾਂ ਨੂੰ ਜਿਹੜਾ ਬੰਦ ਕਰਨਾ ਵੀ ਬੜਾ ਔਖਾ, ਜਿਹੜੇ ਲੋਕਲ ਅਸੈਂਸ਼ੀਅਲ ਦੇ ਵਜੋਂ ਜਿਹੜਾ ਇਹ ਗਿਣੇ ਜਾਂਦੇ ਨੇ, ਕਿਉਂਕਿ ਲੋਕਾਂ ਨੇ ਜਿਹੜਾ ਇਹ ਖਾਣਾ ਪੀਣਾ ਜਿਹੜਾ ਉਹ ਹੁੰਦਾ ਹੀ ਹੁੰਦਾ ਆ। ਸੋ ਕਹਿੰਦੇ ਹਰ ਹਫਤੇ 2 ਮਿਲੀਅਨ ਜਿਹੜੇ ਕੁੱਕੜ ਆ ਉਹ ਇੱਥੇ ਸਲੌਟਰ ਕੀਤੇ ਜਾਂਦੇ ਨੇ। 2 ਮਿਲੀਅਨ ਜੀ, ਇੱਕ ਹਫਤੇ 'ਚ ਦੇਖ ਲਓ, ਇੱਕ ਹਫਤੇ ਦੇ ਵਿੱਚ ਇਹ ਕਿੰਨੇ ਪਲਾਂਟ ਨੇ ਜਿਹੜੇ ਆ ਇੱਥੇ ਹੈਗੇ ਨੇ। ਸੋ ਇੱਥੇ ਸਾਰਾ ਕੁਛ ਹੁੰਦਾ ਹੈ ਤੇ ਆਪਾਂ ਨੂੰ ਪਤਾ ਵੀ ਖਪਤ ਕਿੰਨੀ ਹੈਗੀ ਆ ਇਹਨਾਂ ਸਾਰੇ ਚੀਜ਼ਾਂ ਦੀ ਪੂਰੇ ਮੁਲਕ ਦੇ ਵਿੱਚ। ਸੋ ਇਹ ਕਾਫੀ ਅਲਾਰਮਿੰਗ ਜਿਹੜੀ ਸਿਚੁਏਸ਼ਨ ਆ ਕਿਤੇ ਨਾ ਕਿਤੇ ਬਣੀ ਆ, ਤੇ ਜਿਹੜੇ ਵੀ ਉੱਥੇ ਲੋਕ ਆ ਉਹਨਾਂ ਨੂੰ ਹੋਰ ਜ਼ੋਰ ਦੇ ਨਾਲ ਆਪਣੀ ਜਿਹੜੀ ਆਵਾਜ਼ ਆ ਉਹ ਜ਼ਰੂਰ ਉਠਾਉਣੀ ਚਾਹੀਦੀ ਆ। ਇਕੱਠੇ ਹੋਣ ਦੀ ਜਿਹੜੀ ਇਸ ਮੌਕੇ ਦੇ ਉੱਤੇ ਸਾਰਿਆਂ ਨੂੰ ਜ਼ਰੂਰਤ ਆ, ਤੇ ਇਹਨਾਂ ਦੀ ਬਾਂਹ ਫੜਨ ਦੀ ਜਿਹੜੀਆਂ ਵੱਖ-ਵੱਖ ਹੋਰ ਆਰਗੇਨਾਈਜੇਸ਼ਨਾਂ ਆ ਉਹਨਾਂ ਨੂੰ ਜ਼ਰੂਰਤ ਆ, ਕਿਉਂਕਿ ਜੇ ਇਹ ਖੁਦ ਨਹੀਂ ਬੋਲ ਸਕਦੇ ਤੇ ਇਹਨਾਂ ਦੇ ਲਈ ਫਿਰ ਹੁਣ ਨਾਲ ਜਿਹੜਾ ਉਹ ਖੜਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਹੈ। ਜ਼ਰੂਰ ਮੇ ਬੀ ਕੱਲ੍ਹ ਵਾਲੇ ਪ੍ਰੋਗਰਾਮ 'ਚ ਸਵੇਰ ਵਾਲੇ ਦੇ ਵਿੱਚ ਆਪਾਂ ਟਰਾਈ ਕਰਾਂਗੇ। ਮੈਂ ਅੱਜ ਟਰਾਈ ਕੀਤੀ ਸੀ ਉੱਥੇ ਦੇ ਮੇਅਰ ਨਾਲ ਕੰਟੈਕਟ ਕਰਨ ਦੀ, ਪਰ ਨਹੀਂ ਹੋ ਸਕਿਆ। ਹੋਰ ਵੀ ਜੇ ਕੋਈ ਆਫੀਸ਼ੀਅਲ ਹੈਲਥ ਦਾ ਕੰਟੈਕਟ ਹੋਇਆ ਤੇ ਜਾਂ ਕੋਈ ਸਾਡਾ ਸਰੋਤਾ ਹੋਇਆ ਉਹ ਡਿਸਕਸ ਕਰਨਾ ਚਾਹੁੰਦਾ, ਤਾਂ ਕਿ ਹੋਰ ਆਪਣਾ ਭੈਣ ਭਰਾ ਜਿਹੜੇ ਉਹ ਬਚ ਸਕਣ। ਬਿਲਕੁਲ, ਜੇ ਕੋਈ ਉੱਥੇ ਕੰਮ ਕਰਦਾ ਸੀਗਾ, ਜੇ ਉਹ ਆਪਣੀ ਹੱਡਬੀਤੀ ਉੱਥੇ ਦੀ ਜਿਹੜੀ ਉਹ ਦੱਸਣਾ ਚਾਹੁੰਦੇ, ਕੱਲ੍ਹ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜੇ ਉਹ ਜ਼ਰੂਰ ਤੁਸੀਂ ਕਾਲ ਕਰਕੇ ਜਿਹੜਾ ਉਹ ਦੱਸ ਸਕਦੇ ਹੋ। ਕਿਸੇ ਦਾ ਪਰਿਵਾਰਕ ਮੈਂਬਰ ਉਹਨਾਂ ਦਾ ਜਿਹੜਾ ਕੁਛ ਉਹ ਦੱਸਣਾ ਚਾਹੁੰਦੇ ਨੇ, ਉਹਨਾਂ ਨੂੰ ਜੇ ਕਰੋਨਾ ਦਾ ਜਿਹੜਾ ਟੈਸਟ ਹੋਇਆ ਸੀ ਜਾਂ ਅੰਦਰ ਕਿੱਦਾਂ ਦੀਆਂ ਕੰਡੀਸ਼ਨ ਸੀਗੀਆਂ, ਜੇ ਉਹ ਖੁਦ ਦੱਸਣਾ ਚਾਹੁੰਦੇ ਨੇ ਤਾਂ ਜ਼ਰੂਰ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਜਿਹੜਾ ਉਹ ਜ਼ਰੂਰ ਸੰਪਰਕ ਜਿਹੜਾ ਕਰਿਓ। ਪੰਜਾਬੀ ਰੇਡੀਓ USA ਦੇ ਉੱਤੇ ਤੁਸੀਂ ਜਿਹੜੀ ਸਵੇਰ ਨੂੰ ਉਹ ਕਾਲ ਕਰ ਸਕਦੇ ਆ। ਪਰ ਇਹ ਕਾਫੀ ਇੰਪੋਰਟੈਂਟ ਆ, ਆਪਣੀ ਕਮਿਊਨਿਟੀ ਇਸ ਦੇ ਨਾਲ ਡਾਇਰੈਕਟਲੀ ਜਿਹੜੀ ਉਸ ਦੇ ਉੱਤੇ ਇੰਪੈਕਟ ਹੈਗਾ, ਇਸ ਦਾ ਅਸਰ ਹੈਗਾ ਆ। ਸੋ ਜ਼ਰੂਰ ਆਪਾਂ ਸਾਰੇ ਜਾਣੇ ਆ ਵੱਧ ਤੋਂ ਵੱਧ ਇਹਨਾਂ ਦੇ ਨਾਲ ਜਿਹੜਾ ਖੜੀਏ, ਇਹਨਾਂ ਦੀ ਸੁਣੀਏ, ਤਾਂ ਜੋ ਇਹ ਮਸਲਾ ਜਿਹੜਾ ਸਮੇਂ ਸਿਰ ਜਿਹੜਾ ਉਹ ਹੱਲ ਹੋ ਸਕੇ ਤੇ ਹੋਰ ਜਿਹੜੀ ਕੰਪਲੀਕੇਸ਼ਨਸ ਆ, ਹੋਰ ਜ਼ਿਆਦਾ ਕਿਤੇ ਕਰੋਨਾ ਵਾਇਰਸ ਪੋਜ਼ੀਟਿਵ ਆ ਉਹ ਅੱਗੇ ਨਾ ਵਧੇ। ਤੇ ਆਪਣਾ ਸਮਾਂ ਵੀ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ।
ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਤੇ ਨੂੰ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਮੈਂ ਪੰਜਾਬੀ ਬੋਲੀਆਂ ਕਿਤੇ ਭੁੱਲ ਨਾ ਜਾਈ ਜਵਾਨਾ।